ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਮਾਰਚ 2023 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਅਸਲੀਅਤ, ਸੁਨਹਿਰੀ ਮਤਨ, ਯਾਕੂਬ। ਹਰ ਚੰਗੀ ਬਖਸ਼ਿਸ਼ ਤੇ ਹਰ ਕਾਮਲ ਇਨਾਮ ਉੱਤੋਂ ਹੈ ਤੇ ਨੂਰਾਂ ਦੇ ਪਿਓ ਵੱਲੋਂ ਮਿਲਦਾ ਹੈ, ਜਿਹਦੇ ਵਿੱਚ ਨਾ ਕੁਝ ਬਦਲ ਸਕਦਾ ਹੈ ਤੇ ਨਾ ਗਰਦਸ਼ ਤੇ ਪਾਰੋਂ ਉਹਦੇ ਉੱਤੇ ਪਰਛਾਵਾਂ ਪੈਂਦਾ ਹੈ। ਜਵਾਬੀ ਪੜ੍ਹਾਈ। ਯੋਹੰਨਾ ਪੈਦਾਇਸ਼। ਸ਼ੁਰੂ ਵਿੱਚ ਕਲਾਮ ਸੀ ਤੇ ਕਲਾਮ ਰੱਬ ਦੇ ਨਾਲ ਸੀ ਤੇ ਕਲਾਮ ਹੀ ਰੱਬ ਸੀ। ਇਹ ਸ਼ੁਰੂ ਵਿੱਚ ਰੱਬ ਦੇ ਨਾਲ ਸੀ। ਸਾਰੀਆਂ ਸ਼ੈਵਾਂ ਉਹਦੇ ਰਾਹੀਂ ਹੀ ਪੈਦਾ ਹੋਈਆਂ ਤੇ ਜੋ ਕੁਝ ਪੈਦਾ ਹੋਇਆ ਹੈ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਾ ਹੋਈ। ਉਹਦੇ ਵਿੱਚ ਹਯਾਤੀ ਸੀ ਤੇ ਉਹ ਹਯਾਤੀ ਬੰਦਿਆਂ ਦਾ ਨੂਰ ਸੀ। ਤੇ ਨੂਰ ਹਨੇਰੇ ਵਿੱਚ ਚਮਕਦਾ ਏ ਤੇ ਹਨੇਰੇ ਨੇ ਉਹਨੂੰ ਕਬੂਲ ਨਾ ਕੀਤਾ। ਤੇ ਰੱਬ ਨੇ ਆਖਿਆ ਭਈ ਲੋ ਚੰਗੀ ਏ, ਤੇ ਰੱਬ ਨੇ ਲੋ ਨੂੰ ਹਨੇਰੇ ਤੋਂ ਵੱਖ ਕੀਤਾ। ਤੇ ਰੱਬ ਨੇ ਉਸ ਸਭ ਉੱਤੇ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਏ। ਦਰਸੀਵਾਜ਼ ਬਾਈਬਲ ਵਿੱਚੋਂ ਕੁਲਸੀਓਂ। ਅਸੀਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਪਿਓ ਯਾਨੀ ਰੱਬ ਦਾ ਸ਼ੁਕਰ ਅਦਾ ਕਰਦੇ ਹਾਂ। ਉਹਨੇ ਹੀ ਸਾਨੂੰ ਹਨੇਰੇ ਦੇ ਕਬਜ਼ੇ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੀ ਬਾਦਸ਼ਾਹੀ ਵਿੱਚ ਦਾਖਲ ਕੀਤਾ, ਕਿਉਂ ਜੇ ਉਹਦੇ ਵਿੱਚ ਹੀ ਸਾਰੀਆਂ ਸ਼ੈਵਾਂ ਪੈਦਾ ਕੀਤੀਆਂ ਗਈਆਂ ਨੇ, ਅਸਮਾਨ ਦੀਆਂ ਹੋਣ ਜਾਂ ਧਰਤੀ ਦੀਆਂ, ਵੇਖੀਆਂ ਹੋਣ ਜਾਂ ਨਾ ਵੇਖੀਆਂ ਹੋਣ, ਤਖਤ ਹੋਣ ਜਾਂ ਰਿਆਸਤਾਂ, ਹਕੂਮਤਾਂ ਹੋਣ ਜਾਂ ਇਖਤਿਆਰ। ਸਾਰੀਆਂ ਸ਼ੈਵਾਂ ਉਹਦੇ ਹੀ ਰਾਹੀਂ ਤੇ ਉਹਦੇ ਲਈ ਹੀ ਪੈਦਾ ਹੋਈਆਂ ਨੇ। ਪੈਦਾਇਸ਼। ਤੇ ਖੁਦਾਵੰਦ ਨੇ ਅਬਰਾਮ ਨੂੰ ਆਖਿਆ ਭਈ ਤੂੰ ਆਪਣੇ ਦੇਸ ਤੇ ਆਪਣੇ ਰਿਸ਼ਤੇਦਾਰਾਂ ਵਿੱਚੋਂ ਤੇ ਆਪਣੇ ਪਿਓ ਦੇ ਘਰੋਂ ਨਿਕਲ ਕੇ ਉਸ ਦੇਸ ਵਿੱਚ ਜਾ ਜਿਹੜਾ ਮੈਂ ਤੈਨੂੰ ਵਿਖਾਵਾਂਗਾ, ਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਤੇ ਬਰਕਤ ਦੇਵਾਂਗਾ ਤੇ ਤੇਰਾ ਨਾਂ ਉੱਚਾ ਕਰਾਂਗਾ ਭਈ ਤੂੰ ਬਰਕਤ ਦਾ ਬਾਇਸ ਹੋਵੇਂ। ਜਿਹੜੇ ਤੈਨੂੰ ਧਨ ਆਖਣ ਮੈਂ ਉਹਨਾਂ ਨੂੰ ਬਰਕਤ ਦੇਵਾਂਗਾ, ਤੇ ਜਿਹੜਾ ਤੇਰੇ ਉੱਤੇ ਲਾਨਤ ਕਰੇ ਉਹਦੇ ਉੱਤੇ ਮੈਂ ਲਾਨਤ ਕਰਾਂਗਾ, ਤੇ ਧਰਤੀ ਦੇ ਸਾਰੇ ਕਬੀਲੇ ਤੇਰੇ ਪਾਰੋਂ ਬਰਕਤ ਪਾਣਗੇ। ਤਦ ਅਬਰਾਮ ਖੁਦਾਵੰਦ ਦੇ ਆਖਣ ਦੇ ਮੁਤਾਬਕ ਟੁਰ ਪਿਆ ਤੇ ਲੂਤ ਉਹਦੇ ਨਾਲ ਗਿਆ। ਤੇ ਅਬਰਾਮ 75 ਵਰ੍ਹਿਆਂ ਦਾ ਸੀ ਜਦ ਉਹ ਹਰਾਨ ਵਿੱਚੋਂ ਟੁਰਿਆ। ਤੇ ਅਬਰਾਮ ਉਸ ਦੇਸ ਵਿੱਚੋਂ ਲੰਘਦਾ ਹੋਇਆ ਸਿਕਮ ਦੇ ਮੁਕਾਮ ਵਿੱਚ ਮੂਰਾ ਦੇ ਬਲੂਤ ਤੀਕਰ ਅਪੜਿਆ। ਉਸ ਵੇਲੇ ਦੇਸ ਵਿੱਚ ਕੈਨਾਨੀ ਰਹਿੰਦੇ ਸੀ। ਤਦ ਖੁਦਾਵੰਦ ਨੇ ਅਬਰਾਮ ਨੂੰ ਵਿਖਾਲੀ ਦੇ ਕੇ ਆਖਿਆ ਭਈ ਇਹ ਹੀ ਦੇਸ ਮੈਂ ਤੇਰੀ ਪੀੜ੍ਹੀ ਨੂੰ ਦੇਵਾਂਗਾ। ਤੇ ਉਹਨੇ ਉੱਥੇ ਖੁਦਾਵੰਦ ਲਈ ਜਿਹੜਾ ਉਹਨੂੰ ਵਿਖਾਲੀ ਦਿੱਤਾ ਸੀ ਇੱਕ ਕੁਰਬਾਨਗਾਹ ਬਣਾਈ। ਪੈਦਾਇਸ਼। ਤੇ ਰੱਬ ਨੇ ਅਬਰਾਮ ਨੂੰ ਆਖਿਆ ਭਈ ਸਾਰਾਈ ਜਿਹੜੀ ਤੇਰੀ ਬੁੱਢੀ ਏ, ਤੂੰ ਉਹਨੂੰ ਸਾਰਾਈ ਨਾ ਆਖੀ, ਉਹਦਾ ਨਾਂ ਸਾਰਾ ਹੋਵੇਗਾ, ਤੇ ਮੈਂ ਉਹਨੂੰ ਬਰਕਤ ਦੇਵਾਂਗਾ ਤੇ ਉਹਦੇ ਤੋਂ ਵੀ ਤੈਨੂੰ ਇੱਕ ਪੁੱਤਰ ਦੇਵਾਂਗਾ। ਯਕੀਨਨ ਮੈਂ ਉਹਨੂੰ ਬਰਕਤ ਦੇਵਾਂਗਾ ਭਈ ਕੌਮਾਂ ਉਹਦੀ ਨਸਲ ਵਿੱਚੋਂ ਹੋਣਗੀਆਂ ਤੇ ਆਲਮ ਦੇ ਬਾਦਸ਼ਾਹ ਉਹਦੇ ਵਿੱਚੋਂ ਹੋਣਗੇ। ਤਦ ਇਬਰਾਹਿਮ ਨੇ ਸਿਰ ਸੁੱਟਿਆ ਤੇ ਹੱਸ ਕੇ ਜੀ ਵਿੱਚ ਆਖਣ ਲੱਗਿਆ ਕੀ 100 ਵਰ੍ਹੇ ਦੇ ਬੁੱਢੇ ਤੋਂ ਵੀ ਕੋਈ ਬਾਲ ਹੋਵੇਗਾ, ਤੇ ਕੀ ਸਾਰਾ ਤੋਂ ਜਿਹੜੀ 90 ਵਰ੍ਹਿਆਂ ਦੀ ਏ ਔਲਾਦ ਹੋਵੇਗੀ। ਤਦ ਰੱਬ ਨੇ ਆਖਿਆ ਭਈ ਬੇਸ਼ੱਕ ਤੇਰੀ ਬੁੱਢੀ ਸਾਰਾ ਦੇ ਤੇਥੋਂ ਪੁੱਤਰ ਹੋਵੇਗਾ, ਤੂੰ ਉਹਦਾ ਨਾਂ ਇਜ਼ਹਾਕ ਰੱਖੀ, ਤੇ ਮੈਂ ਉਹਦੇ ਨਾਲ ਤੇ ਫਿਰ ਉਹਦੀ ਔਲਾਦ ਨਾਲ ਆਪਣਾ ਅਹਿਦ ਜਿਹੜਾ ਹਮੇਸ਼ਾ ਦਾ ਏ ਕਰਾਂਗਾ। ਪੈਦਾਇਸ਼। ਤੇ ਇਬਰਾਹਿਮ ਤੇ ਸਾਰਾ ਬੁੱਢੇ ਤੇ ਵਡੇਰੀ ਉਮਰ ਦੇ ਸੀ, ਤੇ ਸਾਰਾ ਦੀ ਉਹ ਹਾਲਤ ਨਾ ਰਹੀ ਸੀ ਜਿਹੜੀ ਬੁੱਢੀਆਂ ਦੀ ਹੁੰਦੀ ਏ। ਫਿਰ ਖੁਦਾਵੰਦ ਨੇ ਇਬਰਾਹਿਮ ਨੂੰ ਆਖਿਆ ਕੀ ਰੱਬ ਦੇ ਨੇੜੇ ਕੋਈ ਗੱਲ ਔਖੀ ਏ। ਬਹਾਰ ਦੇ ਮੌਸਮ ਵਿੱਚ ਪੂਰੇ ਵੇਲੇ ਉੱਤੇ ਮੈਂ ਤੇਰੇ ਕੋਲ ਫੇਰ ਆਵਾਂਗਾ ਤੇ ਸਾਰਾ ਦੇ ਪੁੱਤਰ ਹੋਵੇਗਾ। ਪੈਦਾਇਸ਼। ਤੇ ਖੁਦਾਵੰਦ ਨੇ ਜਿਵੇਂ ਉਹਨੇ ਆਖਿਆ ਸੀ ਸਾਰਾ ਉੱਤੇ ਨਜ਼ਰ ਕੀਤੀ, ਤੇ ਉਹਨੇ ਆਪਣੇ ਵਾਅਦੇ ਦੇ ਮੁਤਾਬਕ ਸਾਰਾ ਨਾਲ ਕੀਤਾ। ਤੇ ਸਾਰਾ ਹਾਮਲਾ ਹੋਈ ਤੇ ਇਬਰਾਹਿਮ ਲਈ ਉਹਦੀ ਉਦੇੜ ਉਮਰੀ ਵਿੱਚ ਉਸੇ ਮੁਕਰਰ ਵੇਲੇ ਵਿੱਚ ਜਿਹਦਾ ਜ਼ਿਕਰ ਰੱਬ ਨੇ ਕੀਤਾ ਸੀ ਇੱਕ ਪੁੱਤਰ ਹੋਇਆ। ਤੇ ਇਬਰਾਹਿਮ ਨੇ ਆਪਣੇ ਪੁੱਤਰ ਦਾ ਨਾਂ ਜਿਹੜਾ ਉਹਦੇ ਤੋਂ ਸਾਰਾ ਦੇ ਪੈਦਾ ਹੋਇਆ ਸੀ ਇਜ਼ਹਾਕ ਰੱਖਿਆ। ਤੇ ਜਦ ਉਹਦਾ ਪੁੱਤਰ ਇਜ਼ਹਾਕ ਪੈਦਾ ਹੋਇਆ ਤੇ ਇਬਰਾਹਿਮ 100 ਵਰ੍ਹਿਆਂ ਦਾ ਸੀ। ਅਬਰਾਨੀਓ
ਈਮਾਨ ਦੇ ਨਾਲ ਹੀ ਸਾਨੂੰ ਪਤਾ ਚੱਲਦਾ ਹੈ ਵੀ ਜਹਾਨ ਰੱਬ ਦੇ ਆਖਣ ਨਾਲ ਬਣੇ ਨੇ। ਇਹ ਨਹੀਂ ਵੀ ਜੋ ਕੁਝ ਵਿਖਾਲੀ ਦਿੰਦਾ ਹੈ ਜ਼ਾਹਰੀ ਸ਼ੈਵਾਂ ਨਾਲ ਬਣਿਆ ਹੈ। ਈਮਾਨ ਦੇ ਪਾਰੋਂ ਹੀ ਇਬਰਾਹਿਮ ਜਦ ਸੱਦਿਆ ਗਿਆ ਤੇ ਹੁਕਮ ਮੰਨ ਕੇ ਉਸ ਥਾਂ ਵੱਲ ਟੁਰ ਗਿਆ ਜਿਹੜੀ ਮਿਰਾਸ ਵਿੱਚ ਲੈਣ ਵਾਲਾ ਸੀ, ਤੇ ਭਾਵੇਂ ਉਹ ਨਹੀਂ ਜਾਣਦਾ ਸੀ ਵੀ ਮੈਂ ਕਿੱਥੇ ਜਾਣਾ ਵਾਂ, ਫੇਰ ਵੀ ਟੁਰ ਪਿਆ। ਈਮਾਨ ਦੇ ਪਾਰੋਂ ਹੀ ਉਹਨੇ ਵਾਅਦੇ ਦੇ ਦੇਸ਼ ਵਿੱਚ ਇਸ ਤਰ੍ਹਾਂ ਮੁਸਾਫਰ ਬਣ ਕੇ ਰਹਿਣ ਸਹਿਣ ਰੱਖਿਆ ਵੀ ਜਿਵੇਂ ਗੈਰ ਦੇਸ਼ ਹੈ, ਤੇ ਇਜ਼ਹਾਕ ਤੇ ਯਕੂਬ ਸਮੇਤ ਜਿਹੜੇ ਉਹਦੇ ਨਾਲ ਉਸੇ ਵਾਅਦੇ ਦੇ ਵਾਰਸ ਸੀ ਖੈਮਿਆਂ ਵਿੱਚ ਸਕੂਨਤ ਕੀਤੀ, ਕਿਉਂ ਜੇ ਉਹ ਮਜ਼ਬੂਤ ਸ਼ਹਿਰ ਦੀ ਆਸ ਰੱਖਣ ਵਾਲਾ ਸੀ ਜਿਹਦਾ ਮਮਾਰ ਤੇ ਬਣਾਉਣ ਵਾਲਾ ਰੱਬ ਏ। ਈਮਾਨ ਦੇ ਪਾਰੋਂ ਹੀ ਸਾਰਾ ਨੇ ਵੀ ਸੰਨਿਆਸ ਦੇ ਬਾਦੋਂ ਹਮਲਾ ਹੋਣ ਦੀ ਕੂਵਤ ਪਾਈ, ਇਸ ਲਈ ਵੀ ਉਹਨੇ ਵਾਅਦਾ ਕਰਨ ਵਾਲੇ ਨੂੰ ਸੱਚਾ ਮੰਨਿਆ। ਗ੍ਰੰਥੀਓ, ਇਸ ਲਈ ਜਦ ਸਾਡੇ ਉੱਤੇ ਅਜਿਹਾ ਰਹਿਮ ਹੋਇਆ ਵੀ ਸਾਨੂੰ ਇਹ ਸੇਵਾ ਮਿਲੀ ਤੇ ਅਸੀਂ ਹਿੰਮਤ ਨਹੀਂ ਹਾਰਦੇ, ਤੇ ਜੇ ਸਾਡੀ ਖੁਸ਼ਖਬਰੀ ਉੱਤੇ ਪਰਦਾ ਪਿਆ ਏ ਤੇ ਹਲਾਕ ਹੋਣ ਵਾਲਿਆਂ ਲਈ ਪਿਆ ਏ, ਯਾਨੀ ਉਹਨਾਂ ਬੇਈਮਾਨਾਂ ਲਈ ਜਿਨ੍ਹਾਂ ਦੀਆਂ ਸਿਆਣਾਂ ਨੂੰ ਇਸ ਜਹਾਨ ਦੇ ਰੱਬ ਨੇ ਅੰਨਾ ਕਰ ਦਿੱਤਾ ਏ, ਤਾਂ ਜੋ ਮਸੀਹ ਜਿਹੜਾ ਰੱਬ ਦੀ ਸੂਰਤ ਏ ਉਹਦੇ ਜਲਾਲ ਦੀ ਖੁਸ਼ਖਬਰੀ ਦੀ ਲੋਅ ਉਹਨਾਂ ਉੱਤੇ ਨਾ ਪਵੇ। ਇਸ ਲਈ ਵੀ ਰੱਬ ਹੀ ਏ ਜਿਹਨੇ ਆਖਿਆ ਵੀ ਹਨੇਰੇ ਵਿੱਚੋਂ ਲੋ ਚਮਕੇ, ਤੇ ਉਹੀ ਸਾਡੇ ਦਿਲਾਂ ਵਿੱਚ ਚਮਕਿਆ, ਤਾਂ ਜੋ ਰੱਬ ਦੇ ਜਲਾਲ ਦੀ ਪਛਾਣ ਦੀ ਲੋਅ ਯਿਸੂ ਮਸੀਹ ਦੇ ਮੁਖੜੇ ਤੋਂ ਜਲਵਾਗਰ ਹੋਵੇ। ਜੇ ਇਸ ਹਾਲ ਵਿੱਚ ਭਈ ਅਸੀਂ ਵੇਖੀਆਂ ਹੋਈਆਂ ਸ਼ੈਵਾਂ ਉੱਤੇ ਨਹੀਂ ਬਲਕਿ ਨਾ ਵੇਖੀਆਂ ਸ਼ੈਵਾਂ ਉੱਤੇ ਨਜ਼ਰ ਕਰਦੇ ਹਾਂ, ਕਿਉਂ ਜੇ ਵੇਖੀਆਂ ਹੋਈਆਂ ਸ਼ੈਵਾਂ ਕੁਝ ਦਿਹਾੜਿਆਂ ਦੀਆਂ ਨੇ, ਪਰ ਨਾ ਵੇਖੀਆਂ ਸ਼ੈਵਾਂ ਹਮੇਸ਼ਾ ਦੀਆਂ ਨੇ। ਗ੍ਰੰਥੀਓ, ਜਿਵੇਂ ਲਿਖਿਆ ਏ ਉਂਝ ਹੀ ਹੋਇਆ, ਜਿਹੜੀਆਂ ਸ਼ੈਵਾਂ ਨਾ ਅੱਖੀਆਂ ਨੇ ਵੇਖੀਆਂ, ਨਾ ਕੰਨਾਂ ਨੇ ਸੁਣੀਆਂ, ਨਾ ਬੰਦੇ ਦੇ ਦਿਲ ਵਿੱਚ ਆਈਆਂ, ਉਹ ਸਾਰੀਆਂ ਰੱਬ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕਰ ਦਿੱਤੀਆਂ। ਪਰ ਸਾਡੇ ਉੱਤੇ ਰੱਬ ਨੇ ਉਹਨਾਂ ਨੂੰ ਰੂਹ ਦੇ ਰਾਹੀਂ ਜ਼ਾਹਿਰ ਕੀਤਾ, ਕਿਉਂ ਜੇ ਰੂਹ ਸਾਰੀਆਂ ਗੱਲਾਂ ਬਲਕਿ ਰੱਬ ਦੀਆਂ ਤਹਿ ਦੀਆਂ ਗੱਲਾਂ ਵੀ ਲੱਭ ਲੈਂਦਾ ਏ। ਪਰ ਅਸੀਂ ਨਾ ਜੱਗ ਦਾ ਬਲਕਿ ਉਹ ਰੂਹ ਪਾਇਆ ਏ ਜਿਹੜਾ ਰੱਬ ਵੱਲੋਂ ਏ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਸਾਨੂੰ ਦਿੱਤੀਆਂ ਨੇ, ਤੇ ਅਸੀਂ ਉਹਨਾਂ ਗੱਲਾਂ ਨੂੰ ਉਹਨਾਂ ਲਫ਼ਜ਼ਾਂ ਵਿੱਚ ਨਹੀਂ ਦੱਸਦੇ ਜਿਹੜੇ ਇਨਸਾਨੀ ਸਿਆਣ ਨੇ ਸਾਨੂੰ ਸਿਖਾਏ ਹੋਣ, ਬਲਕਿ ਉਹਨਾਂ ਲਫ਼ਜ਼ਾਂ ਵਿੱਚ ਜਿਹੜੇ ਰੂਹ ਨੇ ਸਿਖਾਏ ਨੇ, ਤੇ ਰੂਹਾਨੀ ਗੱਲਾਂ ਦਾ ਰੂਹਾਨੀ ਨਾਲ ਮੁਕਾਬਲਾ ਕਰਦੇ ਹਾਂ। ਪਰ ਨਫਸਾਨੀ ਬੰਦਾ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਮੰਨਦਾ, ਕਿਉਂ ਜੇ ਉਹ ਉਹਦੇ ਲਈ ਬੇਵਕੂਫੀ ਦੀਆਂ ਗੱਲਾਂ ਨੇ, ਤੇ ਨਾ ਉਹ ਉਹਨਾਂ ਨੂੰ ਸਮਝ ਸਕਦਾ ਏ, ਕਿਉਂ ਜੇ ਉਹ ਰੂਹਾਨੀ ਤੌਰ ਤੇ ਪਰਖੀਆਂ ਜਾਂਦੀਆਂ ਨੇ। ਪਰ ਰੂਹਾਨੀ ਬੰਦਾ ਸਾਰੀਆਂ ਗੱਲਾਂ ਨੂੰ ਪਰਖ ਲੈਂਦਾ ਏ, ਪਰ ਆਪ ਕਿਸੇ ਤੋਂ ਪਰਖਿਆ ਨਹੀਂ ਜਾਂਦਾ। ਤਵਾਰੀਖ। ਐ ਖੁਦਾਵੰਦ, ਹਿਕਮਤ, ਅਜ਼ਮਤ ਤੇ ਕੁਦਰਤ ਤੇ ਜਲਾਲ ਤੇ ਗਲਬਾ ਤੇ ਹਸ਼ਮਤ ਤੇਰੇ ਲਈ ਹੀ ਨੇ, ਕਿਉਂ ਜੇ ਸਭ ਕੁਝ ਜਿਹੜਾ ਅਸਮਾਨ ਤੇ ਧਰਤੀ ਵਿੱਚ ਏ ਤੇਰਾ ਹੀ ਏ। ਐ ਖੁਦਾਵੰਦ, ਬਾਦਸ਼ਾਹੀ ਤੇਰੀ ਏ, ਤੇ ਤੂੰ ਹੀ ਸਰਦਾਰ ਦੀ ਹੈਸੀਅਤ ਦੇ ਤੌਰ ਤੇ ਸਾਰਿਆਂ ਤੋਂ ਅਫਜ਼ਲ ਏ। ਤੇ ਹੁਣ ਐ ਸਾਡੇ ਰੱਬ, ਅਸੀਂ ਤੇਰਾ ਸ਼ੁਕਰ ਤੇ ਤੇਰੇ ਜਲਾਲੀ ਨਾਂ ਦੀ ਵਡਿਆਈ ਕਰਦੇ ਹਾਂ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਅਸਲੀਅਤ ਦੀਆਂ ਸਾਰੀਆਂ ਸ਼ਕਲਾਂ ਬਣਾਉਂਦਾ ਏ, ਉਹਦੇ ਖਿਆਲ ਰੂਹਾਨੀ ਹਕੀਕਤਾਂ ਨੇ। ਹਸਤੀ ਦੀ ਅਸਲੀਅਤ ਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਏ ਉਹਦੇ ਲਈ ਅਸੂਲ ਦੇ ਤੌਰ ਤੇ ਤੁਹਾਨੂੰ ਰੱਬ ਦਾ ਤਸੱਵੁਰ ਕਰਨਾ ਸ਼ੁਰੂ ਕਰਨਾ ਚਾਹੀਦਾ ਏ। ਰੂਹ, ਹਯਾਤੀ, ਸੱਚਾਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ, ਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਾਰਾ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮਤਨਾਹੀ ਇਲਾਹੀ ਅਸੂਲ, ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਾਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜਾ ਰੱਬ ਦਿੰਦਾ ਹੈ। ਰੂਹ ਇਹਦੇ ਆਪਣੇ ਪਾਕ ਤੇ ਕਾਮਲ ਖਿਆਲਾਂ ਦੇ ਵਧਣ ਨੂੰ ਬਰਕਤ ਦਿੰਦੀ ਏ। ਇੱਕ ਸਿਆਣ ਦੇ ਲਾਮਹਿਦੂਦ ਅਨਾਸਰ ਤੋਂ ਰੰਗ, ਮਿਆਰ ਤੇ ਤਾਦਾਦ ਦੀਆਂ ਸਾਰੀਆਂ ਸ਼ਕਲਾਂ ਜ਼ਾਹਿਰ ਹੁੰਦੀਆਂ ਨੇ, ਤੇ ਇਹ ਪਹਿਲੇ ਤੇ ਦੂਜੇ ਦੋਵਾਂ ਲਿਹਾਜ਼ਾਂ ਨਾਲ ਜ਼ਹਿਨੀ ਏ। ਉਹਨਾਂ ਦੀ ਰੂਹਾਨੀ ਫਿਤਰਤ ਸਿਰਫ ਰੂਹਾਨੀ ਹਿੱਸਾ ਨਾਲ ਹੀ ਸਮਝੀ ਜਾਂਦੀ ਏ। ਰੂਹ ਦਾ ਸੰਸਾਰ ਇਲਾਹੀ ਅਸੂਲ ਜਾਂ ਹਯਾਤੀ ਦੀ ਤਖਲੀਕੀ ਤਾਕਤ ਦਾ ਪਰਛਾਵਾਂ ਬਣਦਾ ਏ, ਜਿਹੜੀ ਸਿਆਣ ਦੀਆਂ ਬਹੁਤ ਸਾਰੀਆਂ ਸ਼ਕਲਾਂ ਨੂੰ ਦੁਬਾਰਾ ਜੰਮਦੀ ਏ, ਤੇ ਇਕੱਠੇ ਖਿਆਲ ਯਾਨੀ ਇਨਸਾਨ ਦੇ ਇਕੱਠ ਉੱਤੇ ਹੁਕਮਰਾਨੀ ਕਰਦੀ ਏ।
रुख ते बूटी अपने आप दी किसी अफजाइशी ताकत दे पारों फल पैदा नहीं करते, बल्कि उस सियान दे पारों जिहदे विच सब कुछ शामिल है। एक मादी जग फानी सियान ते इंसान दे एक खालक दे मानी पेश करते हैं। साइंसी इलाही तखलीक फानी सियान ते कायनात नूं रब दी तखलीक कीती हुई जाहिर करदी है। तखलीक हमेशा तो जाहिर करदी है ते उन्होंने अपने लाजवाल जरिया की फितरत के पारों जाहिर होना जारी रखना चाहिए है। इंसानी फहम ऐस जहूर नूं उलट कर देंदा है ते ख्यालों नूं मादी आखदा है। इसलिए गलत तशरीह दे नाल इलाही ख्याल इंसानी या मादी अकीदे दे म्यार तिकर डिगदा विखाली देंदा है, जिन्हों मादी इंसान आख्या जाता है। पर बीज इहदे अंदर ही है, बस इंज ही जिवें इलाही सियान सब कुछ है ते सब कुछ पैदा करदी है। जिवें सियान कसीर करन वाली है ते सियान दा लामतनाही ख्याल इंसान ते संसार दी पैदावार है। रूह उस फहम तो आगाह करदी है जिहड़ी शऊर नूं उच्चा करदी ते सच्चाई वाल रहनुमाई देंदी है। ये फहम शाउरी नहीं है, मुहक्ककाना सलाहतां दा नतीजा नहीं है। ये चानन विच लिआंदिया होए सारियां शैवां दी असलीयत है। हर चंगी ते तारीफ वाली शै रब ने बनाई, जिहड़ी भी फालतू ते नुकसान वाली शै है वो उन्हें नहीं बनाई, इसलिए वो गैर असली है। पैदाइश की साइंस विच असीं पढ़दे हां भी जो कुछ उन्हें बनाया सी उहदे उत्ते नज़र कीती ते वेख्या भई चंगा है। पाप, बीमारी ते मौत नूं असलीयत तो खाली समझिया जाना चाहिए है, भई वो चंगियाई यानी रब तो खाली ने। मादे दे बस नां दे कानून ते तिब्बी साइंस ने कदी इंसान नूं मुकम्मल, हमाहंग ते लाफानी नहीं बनाया। इंसान उदों हमाहंग हुंदा है जदों रूह दी निगरानी विच हुंदा है। रब ने रूहानी कानून नूं मुकाण लई मादी कानून नूं कदी मुकर्रर नहीं कीता। जे कोई अजिहा मादी कानून है सी ते ओ रूह यानी रब दी बालादस्ती दे खिलाफ ते खालक दी हिकमत उत्ते इतराज़ करन वाला सी। साइंस विखाउंदी है भई मादा फानी मशवरियां ते अकीदियां दे नाल मुतसादम हुंदिया होए हर दौर विच गलती दे असरां नूं खारज करदा है, पर जदों फौरी ते मुस्तकिल बुनियादां उत्ते इहदी मुखालफत क्रिश्चन साइंस वल्लों हुंदी है ते फानी सियान दा माहौल इखलाक ते मौत लई तबाहकुन नहीं हो सकता। इस ज़हनी गलाजत लई सच्चाई ते मुहब्बत जहर मारने ते इंज ये वजूदियत नूं तकवीयत देंदे ते बरकरार रखदे ने। साइंस की इस्तलाह जे चंगी तरह समझी जाए तो रब की शरीयत ते इंसान नूं शामिल करके संसार उत्ते उहदी हुक्मरानी का हवाला देंदी है। इहदे नाल ये गल सामने आउंदी है ताजरां ते चंगे आलमां ने वेख्या भई क्रिश्चन साइंस उन्हां दी बर्दाश्त ते ज़हनी ताकतां नूं वधाउंदी है, उन्हां दे किरदार दी सोच नूं खुला करदी है, उन्हां नूं अकल ते समझ ते अपनी आम गुंजाइश नूं वधाउण दी सलाहियत देंदी है। इंसानी सोच रूहानी समझ नाल भर के होर लचकदार हो जाती है। ये बहुत बर्दाश्त ते किसी हद तक अपने आप तो फरार हो जाने के काबिल हो जाती है ते घट आराम पसंद करती है। हस्ती दी साइंस दा इलम इंसान दी काबलियत दे फन ते इम्कानां नूं वधाउंदा है। फानी लोकां नूं उच्ची ते खुली रियासत तिकर अपणांदे होए ये सोच दे माहौल नूं वधाउंदा है। ये सोचण वाले नूं उहदी समझ ते सियान दी हवा विच वड्डा करदा है। मशहूर मसीहत दे महदूद इजहार विच रूहानी ताकत दा घाटा सदियां दी मेहनत नूं चुप नहीं करा सकदा। बदनी दी बजाय रूहानी ज़मीर दी लोड़ है। पाप, बीमारी ते मौत तो रिहा होया इंसान असली शबीह या रूहानी ख्याल नूं पेश करदा है। मजहबी ते तिब्बी निज़ाम जिस्मानी दुखां ते खुशियां दा इलाज करदे ने, पर यसू ने किसी भी अजई वजह या असर दियां तकलीफां दी मजम्मत कीती। वो दौर भी आउंदा है जद हस्ती दी सच्चाई दा फहम असली मजहब दी न्यों होवेगा। हल्ले ते बंदे हौली हौली तरक्की करदे ने क्यों जे हस्ती दे डर नूं मज़ीका खेज समझिया जांदा है। वो फैशन, गरूर ते फहम दे गुलाम ने। कदी कदी असीं ये सिखांगे भई रूह यानी वड्डे ममार ने साइंस विच बंदियां ते बुढ़ियां नूं किवें बनाया। सानू आरजी ते झूठ तो ते अजई किसी गल तो खुश नहीं होना चाहिए जिहड़ी साडी सब तो उच्ची खुशी विच रुकावट बनदी है। साइंस विच ना ते सियान मादे नूं पैदा करदी है ते ना मादा सियान नूं। किसी मादे विच ताकत या काबलियत या सियान नहीं भई वो कुछ पैदा करे या मिटा देवे। सब कुछ बस एक सियान है यानी रब दे इख्तियार विच है। जे तुसी ये समझ जाओ भई ये फानी वजूद आप एक फरेब है ते वो सुच्चा नहीं है
ਤੇ ਤੁਸੀਂ ਸੂਰਤ ਹਾਲ ਤੇ ਕਾਬੂ ਪਾ ਲੈਂਦੇ ਹੋ। ਫਾਨੀ ਸਿਆਣ ਲਗਾਤਾਰ ਫਾਨੀ ਜਿਸਮ ਦੀਆਂ ਗਲਤ ਸਲਾਹਾਂ ਦੇ ਨਤੀਜਿਆਂ ਨੂੰ ਜਨਮ ਦਿੰਦੀ ਏ ਤੇ ਉਦੋਂ ਤੀਕਰ ਜਾਰੀ ਰਹਿੰਦਾ ਏ ਜਦੋਂ ਤੀਕਰ ਸੱਚਾਈ ਫਾਨੀ ਗਲਤੀ ਨੂੰ ਇਹਦੀਆਂ ਫਰਜ਼ੀ ਤਾਕਤਾਂ ਤੋਂ ਬਰਤਰਫ ਨਹੀਂ ਕਰ ਦਿੰਦਾ, ਜਿਹੜਾ ਫਾਨੀ ਫਰੇਬ ਦੇ ਹੌਲੇ ਜਿਹੇ ਜਾਲੇ ਨੂੰ ਸਾਫ਼ ਕਰ ਦਿੰਦਾ ਏ। ਮਾਦਾ ਫਰਜ਼ ਕੀਤੀ ਹੋਈ ਫਾਨੀ ਜ਼ਹਿਨੀ ਤਾਕਤ ਨਾਲ ਬਣਿਆ ਏ, ਪਰ ਸਾਰੀ ਕੁਵਤ ਇਲਾਹੀ ਸਿਆਣੀ ਏ। ਖਿਆਲ ਅਖੀਰੀ ਸਾਰੀ ਸ਼ਕਲ, ਮਵਾਦ ਤੇ ਰੰਗ ਵਿੱਚ ਪਰ ਮਾਦੀ ਲਵਾਜ਼ਮਾਂ ਤੋਂ ਬਗੈਰ ਵੇਖਿਆ ਤੇ ਸਮਝਿਆ ਜਾਵੇਗਾ। ਜਦੋਂ ਅਸੀਂ ਇਲਾਹੀ ਦੇ ਨਾਲ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤੇ ਅਸੀਂ ਕੋਈ ਹੋਰ ਸਿਆਣ ਨਹੀਂ ਰੱਖਦੇ ਮਾਂ ਸਿਵਾਏ ਉਹਦੀ ਸਿਆਣ ਦੇ, ਕੋਈ ਹੋਰ ਮੁਹੱਬਤ, ਹਿਕਮਤ ਜਾਂ ਸੱਚਾਈ ਨਹੀਂ ਰੱਖਦੇ, ਹਯਾਤੀ ਦਾ ਕੋਈ ਹੋਰ ਫਹਿਮ ਨਹੀਂ ਰੱਖਦੇ ਤੇ ਮਾਦੇ ਜਾਂ ਗਲਤੀ ਦੀ ਵਜੂਦੀਅਤ ਦਾ ਕੋਈ ਹੋਰ ਸ਼ਾਉਰ ਨਹੀਂ ਰੱਖਦੇ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।